ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ। ਅੱਜ ਉਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਗੁਰੂ ਸਾਹਿਬ ਨੇ 20 ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਲੰਗਰ ਪ੍ਰਸ਼ਾਦਾ ਚਖਾਇਆ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ, ਆਖਿਆ ਕਿ ਪੁੱਤਰ ਜਾ ਕੇ ਕੋਈ ਕਾਰੋਬਾਰ ਕੋਈ ਬਿਜ਼ਨਸ ਜਾ ਕੇ ਸ਼ੁਰੂ ਕਰੋ, ਉਹਦੇ 'ਚ ਆਪ ਜੀ ਦਾ ਮਨ ਵੀ ਲੱਗਾ ਰਹੇਗਾ ਔਰ 4 ਪੈਸੇ ਘਰ ਦੇ ਵਿੱਚ ਕਮਾ ਕੇ ਵੀ ਲੈ ਕੇ ਆਓਗੇ। ਗੁਰੂ ਸਾਹਿਬ ਨੇ ਸਤ ਬਚਨ ਆਖ ਕੇ ਉਹ 20 ਰੁਪਏ ਲਏ, ਨਾਲ ਭਾਈ ਮਰਦਾਨਾ ਜੀ ਨੂੰ ਲਿਆ। ਇਸ ਇਲਾਕੇ ਦਾ ਨਾਮ ਸੀ ਪੁਰਾਣਾ ਮੰਡੀ ਚੂੜਕਾਣਾ। ਮੰਡੀ ਚੂੜਕਾਣਾ ਇਤਿਹਾਸ 'ਚ ਦੱਸਦੇ ਨੇ ਕਿ ਉਸ ਟਾਈਮ ਇੱਕ ਬਹੁਤ ਮਸ਼ਹੂਰ ਮੰਡੀ ਲੱਗਦੀ ਸੀ। ਵਪਾਰੀ ਲੋਕ ਜਿਹੜੇ ਸਨ ਇੱਥੇ ਆ ਕੇ ਵਪਾਰ ਸੌਦਾ ਕਰਦੇ ਸਨ, ਇੱਥੋਂ ਸੌਦਾ ਸਮਾਨ ਖਰੀਦ ਕੇ ਲੈ ਕੇ ਜਾਂਦੇ ਸਨ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਲੈ ਕੇ ਇਸੇ ਸ਼ਹਿਰ ਦੇ ਵਿੱਚ ਆਏ। ਜਦੋਂ ਇਸ ਅਸਥਾਨ 'ਚ ਪਹੁੰਚਦੇ ਨੇ, ਇਤਿਹਾਸ 'ਚ ਲਿਖਿਆ ਹੈ ਕਿ ਇੱਕ ਮਿੱਟੀ ਦਾ ਟਿੱਬਾ ਬਣਿਆ ਸੀ, ਪਹਾੜੀ ਬਣੀ ਹੋਈ ਸੀ। ਅੱਜ ਗੁਰੂ ਘਰ ਉਸੇ ਪਹਾੜੀ ਦੇ ਉੱਪਰ ਹੀ ਬਣਿਆ ਹੈ। ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚਦੇ ਨੇ, ਜੰਗਲ ਬਣਿਆ ਸੀ, ਇਸ ਪਹਾੜੀ ਦੇ ਉੱਪਰ ਵਣ ਦੇ ਰੁੱਖ ਹੀ ਰੁੱਖ ਸਨ। ਸੋ ਇਸ ਪਾਵਨ ਪਵਿੱਤਰ ਰੁੱਖ ਦੇ ਹੇਠਾਂ ਉਸ ਟਾਈਮ ਰੱਬ ਦੀ ਬੰਦਗੀ ਵਾਲੇ ਸਾਧੂ ਸੰਤ ਬੈਠ ਕੇ ਰੱਬ ਦੀ ਬੰਦਗੀ ਕਰ ਰਹੇ ਸਨ। ਗੁਰੂ ਸਾਹਿਬ ਨੇ ਜਦੋਂ ਉਹਨਾਂ ਨੂੰ ਵੇਖਿਆ, ਆਖਿਆ ਭਾਈ ਮਰਦਾਨਿਆਂ, ਇੱਥੇ ਕੁਝ ਲੋਕ ਬੰਦਗੀ 'ਚ ਜੁੜੇ ਹਨ, ਅੱਜ ਆਪਾਂ ਵੀ ਥੋੜ੍ਹਾ ਸਮਾਂ ਬੈਠ ਕੇ ਨਾਮ ਸਿਮਰਨ ਕਰੀਏ, ਉਸ ਤੋਂ ਬਾਅਦ ਮੰਡੀ ਚਲਾਂਗੇ। ਗੁਰੂ ਸਾਹਿਬ ਇੱਕ ਤਾਂ ਉਹਨਾਂ ਨੂੰ ਇੱਕ ਉਪਦੇਸ਼ ਹੀ ਦੇਣ ਆਏ ਸਨ ਉਹਨਾਂ ਸਾਧੂਆਂ ਨੂੰ। ਜਦੋਂ ਗੁਰੂ ਸਾਹਿਬ ਇੱਥੇ ਆਏ, ਉਹਨਾਂ ਦੇ ਨਾਲ ਬੈਠ ਕੇ ਨਾਮ ਸਿਮਰਨ ਕੀਤਾ, ਉਹਨਾਂ ਦੇ ਨਾਲ ਕਾਫੀ ਸਮਾਂ ਇੱਥੇ ਬੈਠ ਕੇ ਨਾਮ ਸਿਮਰਨ ਬੰਦਗੀ ਕੀਤੀ। ਜਦੋਂ ਗੁਰੂ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਕੋਲ ਹੀ ਪਤਾ ਚੱਲਿਆ ਕਿ ਕਾਫੀ ਦਿਨਾਂ ਦੇ ਭੁੱਖੇ ਪਿਆਸੇ ਬੈਠੇ ਨੇ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਕਿ ਭਾਈ ਮਰਦਾਨਿਆਂ, ਮੰਡੀ ਜਾ ਕੇ ਲੰਗਰ ਦੀ ਰਸਦ ਲੈ ਕੇ ਆਓ, ਨਾਲੇ ਸਾਰੇ ਸਾਧੂਆਂ ਵਾਸਤੇ ਨਵੀਆਂ ਪੁਸ਼ਾਕਾਂ ਲੈ ਕੇ ਆਓ। ਭਾਈ ਮਰਦਾਨਾ ਜੀ ਗਏ, ਉੱਥੋਂ ਮੰਡੀ 'ਚੋਂ ਰਸਦ ਲੈ ਕੇ ਆਏ, ਲੰਗਰ ਦਾ ਸਮਾਨ ਸਾਰਾ ਕੁਝ ਲੈ ਕੇ ਇੱਥੇ ਗੁਰੂ ਸਾਹਿਬ ਦੇ ਅੱਗੇ ਆ ਕੇ ਰੱਖਿਆ। ਗੁਰੂ ਸਾਹਿਬ ਨੇ ਇਸੇ ਵਣ ਦੇ ਹੇਠਾਂ ਹੀ ਲੰਗਰ ਪ੍ਰਸ਼ਾਦਾ ਤਿਆਰ ਕਰਵਾ ਕੇ ਉਹਨਾਂ ਭੁੱਖੇ ਸਾਧੂਆਂ ਨੂੰ ਲੰਗਰ ਪ੍ਰਸ਼ਾਦਾ ਚਖਾਇਆ। ਉੱਥੇ ਜਿਹੜੇ ਲੋੜਵੰਦ ਪਰਿਵਾਰ ਸਨ, ਜਦੋਂ ਵੇਖਿਆ ਕਿ ਲੰਗਰ ਪ੍ਰਸ਼ਾਦਾ ਚੱਲ ਰਿਹਾ ਹੈ, ਕਾਫੀ ਸੰਗਤਾਂ ਉਸ ਸਮੇਂ ਲੰਗਰ ਦੇ ਵਿੱਚ ਜੁੜ ਗਈਆਂ ਸਨ। ਗੁਰੂ ਸਾਹਿਬ ਦੀ ਮਿਹਰ ਸਦਕਾ ਜਿਹੜੀ ਸੰਗਤ ਆਂਦੀ ਰਹੀ, ਬਾਬੇ ਨਾਨਕ ਨੇ ਸਾਰੀਆਂ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਚਖਾਇਆ। ਉਹ ਜਿਹੜੇ ਸੰਤ ਬੈਠੇ ਸਨ, ਉਹਨਾਂ ਨੂੰ ਇੱਕ ਉਪਦੇਸ਼ ਦੇ ਗਏ ਨੇ ਕਿ ਸੰਤੋ, ਅੱਜ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਹਰ ਮਨੁੱਖ ਨੂੰ ਕਿ ਕਿਰਤ ਕਰੋ, ਨਾਮ ਜਪੋ, ਵੰਡ ਕੇ ਚਖੋ। ਤੁਸੀਂ ਅੱਜ ਤੋਂ ਬਾਅਦ ਆਪਣੀ ਕਿਰਤ ਕਰਕੇ ਖਾਣੀ ਹੈ। ਇਹ ਨਹੀਂ ਕਿ ਸਿਰਫ ਅਸੀਂ ਜੰਗਲ ਦੇ ਵਿੱਚ ਬੈਠ ਕੇ ਬੰਦਗੀ ਹੀ ਕਰਨੀ ਹੈ, ਹੋਰ ਕੋਈ ਕੰਮਕਾਰ ਨਹੀਂ ਕਰਨੇ। ਨਹੀਂ, ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਮੰਨਣਾ ਹੈ, ਉਹਦੇ 'ਚ ਸਾਡਾ ਜੀਵਨ ਸਫਲ ਹੈ। ਸੋ ਅੱਜ ਤੋਂ ਬਾਅਦ ਤੁਸੀਂ ਕਿਰਤ ਕਰਕੇ ਕਰਨੀ ਹੈ, ਬੰਦਗੀ ਦੇ ਟਾਈਮ ਬੰਦਗੀ ਕਰਨੀ ਹੈ, ਕਿਰਤ ਦੇ ਟਾਈਮ ਕਿਰਤ ਕਰਨੀ ਹੈ। ਜੋ ਕੁਝ ਤੁਹਾਡੇ ਕੋਲ ਵੱਧਦਾ ਹੈ ਉਹ ਕਿਸੇ ਲੋੜਵੰਦਾਂ ਨੂੰ ਅੱਗੇ ਦੇ ਦਿਆ ਕਰੋ। ਸੱਚੇ ਪਾਤਸ਼ਾਹ ਨੇ ਉਹਨਾਂ ਨੇ ਇੱਥੇ ਲੰਗਰ ਪ੍ਰਸ਼ਾਦਾ ਚਖਾ ਕੇ ਵਾਪਸ ਹੀ ਨਨਕਾਣਾ ਸਾਹਿਬ ਤੁਰ ਗਏ ਸਨ। ਨਨਕਾਣਾ ਸਾਹਿਬ ਜਦੋਂ ਪਹੁੰਚੇ, ਗੁਰਦੁਆਰਾ ਸ੍ਰੀ ਤੰਬੂ ਸਾਹਿਬ, ਅੱਜ ਉੱਥੇ ਇੱਕ ਆਲੀਸ਼ਾਨ ਗੁਰੂ ਘਰ ਵੀ ਬਣਿਆ ਹੈ। ਉਹ ਪਾਵਨ ਪਵਿੱਤਰ ਅਸਥਾਨ ਜਿੱਥੇ ਗੁਰੂ ਸਾਹਿਬ ਜਾ ਕੇ ਬੈਠੇ ਸਨ, ਉਹ ਵਣ ਦਾ ਰੁੱਖ ਇਤਿਹਾਸੀ ਉਹ ਵੀ ਮੌਜੂਦ ਹੈ। ਜਿਸ ਤਰ੍ਹਾਂ ਇਹਦੀ ਸਾਂਭ ਸੰਭਾਲ ਕੇ ਰੱਖੀ ਹੈ, ਉੱਥੇ ਵੀ ਉਸ ਵਣ ਦੀ ਸਾਂਭ ਸੰਭਾਲ ਕੇ ਉਹਨੂੰ ਰੱਖਿਆ। ਗੁਰੂ ਸਾਹਿਬ ਜਾ ਕੇ ਉੱਥੇ ਜਾ ਕੇ ਬੈਠ ਗਏ ਸਨ। ਆਖਿਆ ਭਾਈ ਮਰਦਾਨਿਆਂ, ਤੁਸੀਂ ਘਰ ਚਲੇ ਜਾਓ, ਅਸੀਂ ਥੋੜ੍ਹਾ ਸਮਾਂ ਇੱਥੇ ਬੈਠ ਕੇ ਨਾਮ ਸਿਮਰਨ ਕਰਦੇ ਹਾਂ। ਪਿਤਾ ਮਹਿਤਾ ਕਾਲੂ ਜੀ ਨੂੰ ਵੀ ਚਿੰਤਾ ਸੀ ਕਿ ਮੇਰਾ ਪੁੱਤਰ ਹਾਲੇ ਤੱਕ ਲੌਟਿਆ ਨਹੀਂ ਹੈ। ਔਲਾਦ ਜਦੋਂ ਘਰੋਂ ਨਿਕਲਦੀ ਤਾਂ ਮਾਂ ਬਾਪ ਨੂੰ ਚਿੰਤਾ ਹੀ ਲੱਗੀ ਰਹਿੰਦੀ ਹੈ। ਜਦੋਂ ਭਾਈ ਮਰਦਾਨਾ ਜੀ ਦੀ ਖਬਰ ਲੱਗੀ ਕਿ ਭਾਈ ਮਰਦਾਨਾ ਜੀ ਘਰ ਪਹੁੰਚ ਗਏ ਨੇ, ਨਾਨਕ ਜੀ ਨਹੀਂ ਆਏ, ਤੇ ਫੌਰੀ ਭਾਈ ਮਰਦਾਨਾ ਜੀ ਕੋਲ ਚਲੇ ਗਏ ਕਿ ਭਾਈ ਮਰਦਾਨਿਆਂ, ਨਾਨਕ ਜੀ ਕਿੱਥੇ ਨੇ? ਤੁਸੀਂ ਤਾਂ ਉਹਨਾਂ ਦੇ ਨਾਲ ਗਏ ਸੋ ਨਾਨਕ ਜੀ ਅੱਜ ਕੀ ਵਪਾਰ ਕਰਕੇ ਆਏ ਨੇ, ਕੀ ਖਰੀਦ ਕੇ ਆਏ ਹਨ? ਭਾਈ ਮਰਦਾਨਾ ਜੀ ਨੇ ਬੜੇ ਹੀ ਅਦਬ ਦੇ ਨਾਲ ਦੱਸਿਆ ਕਿ ਮਹਿਤਾ ਜੀ, ਨਾਨਕ ਜੀ ਖਾਲੀ ਹੱਥ ਹੀ ਲੌਟ ਕੇ ਆਏ ਹਨ। ਜਿਹੜੇ ਤੁਸੀਂ ਪੈਸੇ ਦਿੱਤੇ ਸਨ, ਉੱਥੇ ਜਦੋਂ ਮੰਡੀ ਚੂੜਕਾਣੇ ਦੇ ਇਲਾਕੇ 'ਚ ਪਹੁੰਚੇ ਹਾਂ, ਉੱਥੇ ਜੰਗਲਾਂ ਦੇ ਵਿੱਚ ਰੱਬ ਦੀ ਬੰਦਗੀ ਵਾਲੇ ਸਾਧੂ ਬੈਠੇ ਸਨ, ਕਾਫੀ ਦਿਨਾਂ ਦੇ ਭੁੱਖੇ ਪਿਆਸੇ ਹੀ ਸਨ। ਨਾਨਕ ਜੀ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਚਖਾ ਕੇ ਆਏ ਨੇ, ਉਹਨਾਂ ਦੀ ਸੇਵਾ ਕਰਕੇ ਆਏ ਨੇ। ਉੱਥੇ ਹੋਰ ਵੀ ਲੋੜਵੰਦ ਸਨ, ਉਹਨਾਂ ਦੀ ਵੀ ਸੇਵਾ ਕਰਕੇ ਆਏ ਨੇ। ਪਿਤਾ ਜੀ ਇਹ ਗੱਲ ਜਦੋਂ ਸੁਣੀ ਨਾ ਤੇ ਗੁੱਸੇ 'ਚ ਆ ਗਏ ਕਿ ਨਾਨਕ ਜੀ ਅੱਗੇ ਜਾ ਕੇ ਕੀ ਕਰਨਗੇ? ਅੱਜ ਵੀ ਕੰਮ ਵਾਸਤੇ ਭੇਜਿਆ, ਸੋ ਖਾਲੀ ਹੱਥ ਲੌਟ ਕੇ ਆਏ ਹਨ। ਉਹ ਪੈਸੇ ਸਾਰੇ ਉੱਥੇ ਲੋਕਾਂ ਦੇ ਵਿੱਚ ਵੰਡ ਕੇ ਆਏ ਨੇ। ਸੋ ਗੁਰੂ ਸਾਹਿਬ ਨੂੰ ਤੇ ਐਸੀ ਰਚਨਾ ਰਚੀ, ਦੇਖੋ ਸਾਡੇ ਸਾਹਮਣੇ ਹੀ ਅੱਜ ਗੁਰੂ ਸਾਹਿਬ ਦਾ ਲੰਗਰ, ਹਰ ਪਾਸੇ ਹੀ ਉਹ 20 ਰੁਪਇਆਂ ਦਾ ਵੀ ਗੁਰੂ ਸਾਹਿਬ ਨੇ ਜਦੋਂ ਇੱਥੇ ਲਾਇਆ। ਗੁਰੂ ਸਾਹਿਬ ਦੇ ਪਿਤਾ ਜੀ ਗੁੱਸੇ ਦੇ ਵਿੱਚ ਆਖਿਆ ਭਾਈ ਮਰਦਾਨਿਆਂ,
ਹੁਣ ਨਾਨਕ ਜੀ ਇਸ ਸਮੇਂ ਕਿੱਥੇ ਨੇ? ਭਾਈ ਮਰਦਾਨਾ ਜੀ ਨੇ ਦੱਸਿਆ ਕਿ ਨਾਨਕ ਜੀ ਰਸਤੇ ਦੇ ਨਾਲ ਇੱਕ ਵਣਾਂ ਦਾ ਝੁੰਡ ਬਣਿਆ ਹੈ, ਉੱਥੇ ਬੈਠੇ ਨੇ। ਜਦੋਂ ਪਿਤਾ ਜੀ ਚਲੇ ਗਏ, ਵੇਖਿਆ ਗੁਰੂ ਸਾਹਿਬ ਉੱਥੇ ਬੈਠੇ ਸਨ। ਆਖਿਆ, ਪੁੱਤਰ ਘਰ ਕਿਉਂ ਨਹੀਂ ਆਏ? ਇੰਨਾ ਸਮਾਂ ਹੋ ਗਿਆ ਹੈ, ਮਰਦਾਨਾ ਵੀ ਕਦੋਂ ਦਾ ਆ ਗਿਆ ਵੇ, ਤੁਸੀਂ ਆ ਕੇ ਦੱਸਿਆ ਨਹੀਂ ਸਾਨੂੰ ਕਿ ਅਸੀਂ ਮੰਡੀ 'ਚ ਗਏ ਸੀ, ਅੱਜ ਕੀ ਖਰੀਦ ਕੇ ਆਏ, ਕੀ ਵਪਾਰ ਕਰਕੇ ਆਏ। ਤੇ ਬਾਬੇ ਨਾਨਕ ਨੇ ਬੜੇ ਹੀ ਪਿਆਰ ਔਰ ਸਤਿਕਾਰ ਦੇ ਨਾਲ ਆਖਿਆ ਕਿ ਪਿਤਾ ਜੀ, ਅੱਜ ਅਸੀਂ ਇੱਕ ਸੱਚਾ ਸੌਦਾ ਕਰਕੇ ਆਏ ਹਾਂ। ਪਿਤਾ ਜੀ, ਅਸੀਂ ਇੱਕ ਖਰਾ ਸੌਦਾ ਕਰਕੇ ਆਏ। ਖਰਾ ਸੌਦਾ ਆਪਾਂ ਜਿਵੇਂ ਪੰਜਾਬੀ 'ਚ ਕਹਿ ਲਓ ਪ੍ਰਾਫਿਟ, ਮੁਨਾਫੇ ਵਾਲੇ ਕੰਮ ਨੂੰ। ਸੱਚਾ ਸੌਦਾ ਸੱਚਾਈ ਦੇ ਨਾਲ ਕਰੋ, ਉਹਦੇ 'ਚ ਹੀ ਵਾਧਾ ਹੁੰਦਾ, ਉਹਦੇ 'ਚ ਹੀ ਬਰਕਤ ਹੁੰਦੀ ਹੈ। ਸੋ ਗੁਰੂ ਸਾਹਿਬ ਨੇ ਪਿਤਾ ਜੀ ਨੂੰ ਆਖਿਆ ਕਿ ਪਿਤਾ ਜੀ, ਅਸੀਂ ਜਦੋਂ ਉੱਥੇ ਮੰਡੀ ਚੂੜਕਾਣੇ ਪਹੁੰਚੇ ਹਾਂ, ਉੱਥੇ ਜੰਗਲਾਂ ਦੇ ਵਿੱਚ ਰੱਬ ਦੀ ਬੰਦਗੀ ਵਾਲੇ ਸਾਧੂ ਬੈਠੇ ਸਨ। ਕਾਫੀ ਦਿਨਾਂ ਦੇ ਭੁੱਖੇ ਪਿਆਸੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੰਦਗੀ 'ਚ ਜੁੜੇ ਸਨ। ਸੋ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੇ ਉੱਥੇ ਲੰਗਰ ਪ੍ਰਸ਼ਾਦਾ 'ਚ ਖਾ ਕੇ ਆਏ ਉਹਨਾਂ ਨੂੰ। ਉੱਥੇ ਹੋਰ ਵੀ ਲੋੜਵੰਦ ਪਰਿਵਾਰ ਸਨ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਕੇ ਆਏ। ਸੋ ਪਿਤਾ ਜੀ, ਸਾਨੂੰ ਇਸੇ ਕੰਮ ਦੇ ਵਿੱਚ ਸੱਚਾਈ ਲੱਗੀ, ਇਹੀ ਖਰਾ ਲੱਗਿਆ, ਇਹੀ ਸੱਚਾ ਸੌਦਾ ਲੱਗਿਆ, ਅਸੀਂ ਇਹ ਸੱਚਾ ਸੌਦਾ ਕਰਕੇ ਆਏ ਹਾਂ। ਬਾਬੇ ਨਾਨਕ ਨੇ ਐਸੀ ਰਚਨਾ ਰਚੀ, ਉਹ 20 ਰੁਪਇਆਂ ਦਾ ਬੀਜ ਇੱਥੇ ਬੋਇਆ। ਅੱਜ ਪੂਰੇ ਸੰਸਾਰ ਦੇ ਵਿੱਚ ਹਰ ਥਾਂ ਦੇ ਵਿੱਚ ਜਿੱਥੇ ਵੀ ਗੁਰਸਿੱਖ ਬੱਚਾ ਰਹਿ ਰਿਹਾ, ਉੱਥੇ ਉੱਥੇ ਗੁਰੂ ਕਾ ਲੰਗਰ ਚੱਲ ਰਿਹਾ। ਗੁਰੂ ਸਾਹਿਬ ਵੀ ਕਰ ਰਿਹਾ, ਅਸੀਂ ਨਹੀਂ ਕਰ ਰਹੇ ਹਾਂ। ਸਾਡੇ ਮਨ 'ਚ ਇਹ ਨਾ ਹੋਵੇ ਕਿ ਅਸੀਂ ਉੱਥੇ ਲੰਗਰ ਦੇ ਕੇ ਆਏ, ਉੱਥੇ ਕਰ ਰਹੇ ਹਾਂ। ਨਹੀਂ, ਗੁਰੂ ਸਾਹਿਬ ਵੀ ਕਰਾ ਰਿਹਾ ਹੈ, ਗੁਰੂ ਸਾਹਿਬ ਵੀ ਕਰ ਰਿਹਾ ਹੈ। ਉਹਦੇ ਅੱਗੇ ਅਸੀਂ ਇਹੀ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਸਾਡੇ ਆਉਣ ਵਾਲੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਹੀ ਬਲ ਬੁੱਧੀ, ਨਾਮਦਾਨ, ਗੁਰਸਿੱਖੀ ਵਾਲਾ ਜੀਵਨ ਬਖਸ਼ੇ, ਖਾਲਸਾ ਪੰਥ ਨੂੰ ਚੜ੍ਹਦੀ ਕਲਾਵਾਂ 'ਚ ਰੱਖੇ। ਸੋ ਸੱਚੇ ਪਾਤਸ਼ਾਹ ਨੇ ਦੇਖੋ ਉਹ ਐਸੀ ਰਚਨਾ ਰਚੀ, ਅੱਜ ਉੱਥੇ ਉਹ ਬੀਜ ਬੋਇਆ, ਪੂਰੇ ਦੁਨੀਆ ਦੇ ਪੂਰੇ ਸੰਸਾਰ ਦੇ ਵਿੱਚ ਚੱਲ ਰਿਹਾ। ਸੋ ਇਹ ਉਹੀ ਪਾਵਨ ਪਵਿੱਤਰ ਰੁੱਖ ਹੈ ਜਿੱਥੇ ਬਾਬੇ ਨਾਨਕ ਨੇ ਸਮਾਂ ਬਿਤਾਇਆ, ਜਿੱਥੇ ਉਹਨਾਂ ਭੁੱਖੇ ਸਾਧੂਆਂ ਨੇ ਲੰਗਰ ਪ੍ਰਸ਼ਾਦਾ 'ਚ ਖਾ ਕੇ ਸੱਚਾ ਸੌਦਾ ਕਾਇਮ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ, ਤੁਹਾਡਾ ਸ਼ੁਭ ਨਾਮ ਕੀ ਆ? ਸ਼ਾਮ ਸਿੰਘ। ਸਰਦਾਰ ਸ਼ਾਮ ਸਿੰਘ ਜੀ, ਤੁਹਾਡਾ ਮੈਂ ਪ੍ਰਵਚਨ ਸੁਣਿਆ, ਮੈਨੂੰ ਕੁਝ ਗੱਲਾਂ ਬਹੁਤ ਚੰਗੀਆਂ ਲੱਗੀਆਂ। ਇੱਕ ਗੱਲ ਤਾਂ ਜਿਹੜੀ ਹੈ ਉਹ ਇਹ ਹੈ ਕਿ ਜਿਹੜੀ ਪ੍ਰਚਲਿਤ ਸਾਖੀ ਆ, ਹਾਂਜੀ ਹਾਂਜੀ, ਮੈਂ ਪੜ੍ਹੀਆਂ ਹੋਈਆਂ ਨੇ। ਬਿਲਕੁਲ ਜੀ, ਬਿਲਕੁਲ। ਤੇ ਇਹ ਸਾਖੀ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਆ। ਹਾਂਜੀ ਹਾਂਜੀ, ਜਿਹਦੇ ਵਿੱਚ ਭਾਈ ਬਾਲਾ ਤੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ, ਬਿਲਕੁਲ। ਉਹਨਾਂ ਦੋਵਾਂ ਨੂੰ ਕਿਹਾ ਗਿਆ ਕਿ ਤੁਸੀਂ ਜਾਓ ਤੇ ਜਾ ਕੇ ਸੱਚਾ ਸੌਦਾ ਜਿਹੜਾ ਵੀ ਹੈ ਉਹ ਕਰਕੇ ਆਓ। ਸਹੀ, ਬਿਲਕੁਲ। ਤੁਸੀਂ ਇਹਦੇ ਵਿੱਚ ਜਿਹੜੀ ਐਡੀਸ਼ਨ ਕੀਤੀ ਆ ਕਿ ਤੁਸੀਂ ਬਾਲੇ ਦੀ ਥਾਂ ਭਾਈ ਮਰਦਾਨਾ ਜੀ ਦਾ ਨਾਮ ਲਿਆ। ਹਾਂਜੀ ਹਾਂਜੀ, ਔਰ ਮੈਂ ਸਮਝਦਾ ਕਿ ਇਹ ਬਿਲਕੁਲ ਠੀਕ ਗੱਲ ਹੈਗੀ, ਕਿਉਂਕਿ ਜਿਹੜੀਆਂ ਨਵੀਆਂ ਖੋਜਾਂ, ਨਵੀਂ ਰਿਸਰਚ ਆ, ਉਹਦੇ ਮੁਤਾਬਕ ਭਾਈ ਬਾਲਾ ਨਾਂ ਦਾ ਕੋਈ ਸ਼ਖਸ ਹੈ ਨਹੀਂ ਸੀਗਾ। ਠੀਕ ਹੈ ਨਾ। ਤੇ ਇਹ ਖੋਜੀਆਂ ਨੇ ਇਹ ਸਾਬਤ ਕੀਤਾ ਹੈ ਕਿ ਬਾਅਦ ਵਿੱਚ ਹੰਦਾਲੀਆਂ ਨੇ ਜਿਹੜੀ ਸਾਖੀ, ਜਨਮ ਸਾਖੀ ਲਿਖਾਈ ਹੈ ਨਾ, ਉਹਦੇ ਵਿੱਚ ਉਹਨਾਂ ਨੇ ਭਾਈ ਬਾਲੇ ਨੂੰ ਜਿਹੜਾ ਨਾਲ ਐਡ ਕੀਤਾ। ਅਸਲ ਵਿੱਚ ਗੁਰੂ ਸਾਹਿਬ ਦਾ ਸੱਚਾ ਸਾਥੀ ਜਿਹੜਾ ਸੀ ਉਹ ਭਾਈ ਮਰਦਾਨਾ ਸੀਗਾ। ਔਰ ਤੁਸੀਂ ਜਿਹੜੀ ਇਹ ਐਡੀਸ਼ਨ ਕੀਤੀ ਹੈ, ਇਹ ਬਹੁਤ ਚੰਗੀ ਗੱਲ ਕੀਤੀ ਹੈ। ਬਸ ਜੇ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਹੈ ਜਿਹੜੀ ਆਪਾਂ ਸੰਗਤਾਂ ਨੂੰ। ਦੂਜੀ ਗੱਲ ਜਿਹੜੀ ਬੜੀ ਵੱਡੀ ਹੈਗੀ ਆ, ਉਹ ਮਹੱਤਵਪੂਰਨ, ਜਿਹਨੂੰ ਅਸੀਂ ਕਹਿੰਦੇ ਆ ਸਾਡੀ ਜ਼ੁਬਾਨ ਦੇ ਵਿੱਚ, ਉਹ ਇਹ ਆ ਕਿ ਜਿਹੜੇ ਬੰਦੇ ਤਰਕ ਨਾਲ ਗੱਲ ਕਰਨ ਵਾਲੇ ਨੇ, ਲੌਜਿਕ ਨਾਲ ਗੱਲ ਕਰਨ ਵਾਲੇ ਨੇ, ਉਹਨਾਂ ਦੇ ਮਨ ਵਿੱਚ ਸਵਾਲ ਆਉਂਦਾ, ਕਿਉਂਕਿ ਗੁਰੂ ਸਾਹਿਬ ਆਪ ਲੌਜਿਕ ਨਾਲ ਗੱਲ ਕਰਦੇ ਸਨ। ਉਹ ਕਹਿੰਦੇ ਘਾਲ ਖਾਏ ਕਿਸ ਹੱਥੋਂ ਦੇ। ਠੀਕ ਹੈ ਨਾ। ਜਿਹੜੇ ਬੰਦੇ ਵਿਹਲੜ ਨੇ, ਹਾਂਜੀ, ਜਿਹੜੇ ਬੰਦੇ ਕਿਰਤੀ ਨਹੀਂ ਕੇ ਕਰਦੇ, ਗੁਰੂ ਸਾਹਿਬ ਉਹਨਾਂ ਦੇ ਹੱਕ 'ਚ ਨਹੀਂ ਸਨ। ਗੁਰੂ ਸਾਹਿਬ ਉਹਨਾਂ ਨੂੰ ਉਪਦੇਸ਼ ਹੀ ਦੇਣਾ। ਹਾਂ, ਤਾਂ ਇਹ ਜਿਹੜੀ ਤੁਸੀਂ ਗੱਲ ਨੂੰ ਇੱਥੇ ਆ ਕੇ ਸਮੇਟਿਆ ਹੈ ਕਿ ਗੁਰੂ ਜੀ ਨੇ ਉਹਨਾਂ ਨੂੰ ਲੰਗਰ ਛਕਾ ਦਿੱਤਾ, ਚੰਗੀ ਕੀਤੀ ਕਿ ਤੁਸੀਂ ਭੁੱਖੇ ਸੀ, ਲੰਗਰ ਛਕੋ। ਪਰ ਅਸਲੀ ਕੰਮ ਜਿਹੜਾ ਕਿ ਨਹੀਂ, ਉਹ ਭੁੱਖੇ ਰਹਿਣਾ ਤੇ ਭੁੱਖੇ ਰਹਿ ਕੇ ਤੇ ਜੰਗਲਾਂ ਵਿੱਚ ਨਾਮ ਜਪਣਾ ਨਹੀਂ ਹੈਗਾ। ਅਸਲ ਹੈਗਾ ਜਿਹਨੂੰ ਤੁਸੀਂ ਕਿਹਾ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਇਹ ਜਿਹੜੀਆਂ ਗੱਲਾਂ ਸੀ ਕਿ ਨਹੀਂ, ਤਾਂ ਤੁਸੀਂ ਜਿਸ ਗੱਲ ਦੇ ਉੱਤੇ ਆ ਕੇ ਤੋੜਾ ਝਾੜਿਆ, ਇਹਦੇ ਵਾਸਤੇ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਉਹਨੂੰ ਠੀਕ ਪ੍ਰੀਚ ਕਰਦੇ ਪਏ ਹੋ। ਬਸ ਅਸੀਂ ਤੁਹਾਨੂੰ ਬਹੁਤ ਮੁਬਾਰਕਬਾਦ। ਅਰਦਾਸ ਕਰਿਆ ਕਰੋ ਗੁਰੂ ਸਾਹਿਬ। ਸ਼ਾਬਾਸ਼ ਸਰਦਾਰ ਸ਼ਾਮ ਸਿੰਘ। ਸਾਡੇ ਬੱਚੇ ਵੀ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਰਵੇ ਜੀ। ਜਿਹੜੇ ਸਾਡੇ ਆਉਣ ਵਾਲੇ ਨਵੀਂ ਪਨੀਰੀ ਦੇਖੋ, ਗੁਰੂ ਸਾਹਿਬ ਦੀ ਮਿਹਰ ਸੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਬਲ ਬੁੱਧੀ ਬਖਸ਼ੇ ਕਿ ਗੁਰੂ ਘਰਾਂ ਦੇ ਆ ਕੇ ਖੁੱਲੇ ਦਰਸ਼ਨ ਕਰਨ। ਸਾਡੇ ਇਤਿਹਾਸੀ ਜਿਹੜੇ ਗੁਰਧਾਮ ਨੇ, ਦੇਖੋ ਪਾਕਿਸਤਾਨ ਦੇ ਵਿੱਚ ਨੇ, ਇੱਥੇ ਇਸ ਤਰ੍ਹਾਂ ਆ ਕੇ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਡੇ ਬਾਬੇ ਨਾਨਕ ਨੇ
ਕਿੱਥੇ ਸੱਚਾ ਸੌਦਾ? ਅਸੀਂ ਹਿਸਟਰੀ ਇਤਿਹਾਸ ਪੜ੍ਹਿਆ ਪਰ ਨਹੀਂ, ਤੁਹਾਡੀ ਖੂਬੀ ਇਹ ਹੈ ਕਿ ਤੁਸੀਂ ਉਸ ਹਿਸਟਰੀ ਨੂੰ ਇੱਕ ਸਹੀ ਪਰਸਪੈਕਟਿਵ ਦੇ ਵਿੱਚ ਪੇਸ਼ ਕਰ ਰਹੇ ਹੋ, ਤੇ ਮੈਂ ਇਸ ਕਰਕੇ ਤੁਹਾਨੂੰ ਸ਼ਾਬਾਸ਼ ਦੇਣੀ ਚਾਹੁੰਦਾ। ਧੰਨਵਾਦ, ਬਹੁਤ ਮਿਹਰਬਾਨੀ, ਜਿਉਂਦੇ ਵਸਦੇ ਰਹੋ, ਸ਼ਾਬਾਸ਼। ਮੈਂ ਨਾਲ ਦੇ ਨਾਲ ਤੁਹਾਨੂੰ ਗੁਰੂ ਘਰ ਦੇ ਆਪਣਾ ਇੱਕ ਪਿੱਛੇ ਪੁਰਾਤਨ ਖੂਹੀ ਹੈ, ਅੱਛਾ, ਉਸੇ ਹਾਂ, ਸਮੇਂ ਜ਼ਰੂਰ। ਦੀ ਉਹਦੇ ਵੀ ਉਹ ਦਰਸ਼ਨ ਕਰਾਵਾਂਗਾ। ਆਪਾਂ ਉਧਰ ਕਰਾ ਚੱਲ ਦਿਓ, ਕੇ ਆ ਜਾਓ। ਨਾਲ ਦੇ ਨਾਲ ਆਪਾਂ ਜਿਹੜੇ ਇਤਿਹਾਸੀ ਨੇ ਉਹ ਵੀ ਨਾਲ ਦੇ ਨਾਲ ਦਰਸ਼ਨ। ਗੁਰੂ ਘਰ ਦੇ ਅੰਦਰ ਇੱਕ ਸਰੋਵਰ ਸਾਹਿਬ ਹੈ ਜੀ, ਜੀ ਆਪਾਂ ਇੱਥੋਂ ਹੀ ਖੜੇ ਹੋ ਕੇ ਉਹਦੇ ਦਰਸ਼ਨ ਕਰਾਂਗੇ। ਠੀਕ ਹੈ, ਠੀਕ ਹੈ। ਤੇ ਨਾਲ ਹੀ ਉੱਥੋਂ ਨਗਰ ਹਾਲ ਦੀ ਬਿਲਡਿੰਗ ਹੈ। ਜਦੋਂ ਪ੍ਰਕਾਸ਼ ਦਿਹਾੜੇ ਦੇ ਵਿੱਚ ਸੰਗਤਾਂ ਇੱਥੇ ਬਹੁਤ ਆਉਂਦੀਆਂ ਨੇ, ਤੇ ਗੁਰੂ ਸਾਹਿਬ ਦਾ ਲੰਗਰ ਪ੍ਰਸ਼ਾਦ ਆ ਉਹ 20 ਰੁਪਈਆਂ ਦਾ ਲੰਗਰ ਹੈ। ਗੁਰੂ ਸਾਹਿਬ ਦਾ ਉਹ ਸਾਹਮਣੇ ਨਗਰ ਹਾਲ ਹੈ, ਠੀਕ ਹੈ। ਆਪਾਂ ਉੱਪਰ ਚੜ ਕੇ ਆਓ ਤੁਸੀਂ 1 ਮਿੰਟ, ਤੇ ਉਹ ਨਗਰ ਹਾਲ ਹੈ, ਉੱਥੇ ਲੰਗਰ ਪ੍ਰਸ਼ਾਦਾ ਚੱਲਦਾ ਹੈ। ਇਹ ਸਰੋਵਰ ਸਾਹਿਬ ਹੈ, ਇਹਦਾ ਜਲ ਕੱਢ ਦਿੰਦੇ ਆ, ਜਿਸ ਤਰ੍ਹਾਂ ਦੇਖੋ ਸੰਗਤ ਨਹੀਂ ਹੁੰਦੀ ਫਿਰ ਪੱਤੇ ਡਿੱਗਦੇ ਰਹਿੰਦੇ ਨੇ, ਫਿਰ ਪਾਣੀ ਮੈਲਾ ਹੋ ਜਾਂਦਾ। ਇਹ ਗੁਰੂ ਘਰ ਦੇ ਅੰਦਰ ਬਾਗ ਨੇ ਜੀ, ਇਹ ਸਾਰਾ ਹੀ ਪ੍ਰਸ਼ਾਦ ਹੈ। ਜਿਹੜੀ ਸੰਗਤ ਆਂਦੀ ਹੈ ਪ੍ਰਸ਼ਾਦ ਤੌਰ ਤੇ ਹੀ ਛੱਡਿਆ ਹੈ। ਇਹ ਨਿੰਬੂਆਂ ਦੇ ਬਾਗ ਲੱਗੇ ਨੇ, ਅਮਰੂਦਾਂ ਦੇ ਬਾਗ ਸਾਹਮਣੇ ਮਿੱਠੇ ਲੱਗੇ ਨੇ, ਸਾਰਾ ਹੀ ਪ੍ਰਸ਼ਾਦ ਹੈ। ਬਹੁਤ ਫਲ ਫਰੂਟ ਗੁਰੂ ਸਾਹਿਬ ਦੇ ਘਰ ਅੰਦਰ ਲੱਗਾ। ਉਹ ਲੈ ਲੈਂਦੇ ਹੋ, ਆਪੇ ਲੈ ਲੈਂਦੀ ਹੈ, ਜਿਹੜੀ ਕਹਿੰਦੀ ਹੈ ਕਿ ਸਾਨੂੰ ਚਾਹੀਦਾ, ਅਸੀਂ ਉਹ ਫਿਰ ਸੇਵਾਦਾਰ ਨੂੰ ਵੇਚ ਕੇ ਦੇ। ਬਿਲਕੁਲ ਹੈ ਨਹੀਂ, ਅਮਰੂਦ ਹੈ ਨਹੀਂ, ਲੱਗੇ ਨਹੀਂ ਨਾ ਹੋਏ, ਹੈਗੇ ਨੇ। ਗੁਰੂ ਸਾਹਿਬ ਦਾ ਪ੍ਰਸ਼ਾਦ ਲੱਭ ਲਾਂ। ਵੇਖਿਆ ਸੀ? ਹਾਂਜੀ ਪ੍ਰਸ਼ਾਦ ਲੱਗਾ ਜੀ, ਲੱਗ ਜਾਂਦਾ ਜੀ। ਗੁਰੂ ਦੇ ਸਿੱਖ ਬੈਠੇ, ਤੁਸੀਂ ਸਾਨੂੰ ਵੀ ਅਮਰੂਦ ਛਕਾਓਗੇ ਤੇ ਮੰਨਾਂਗੇ ਵੀ ਤੁਸੀਂ। ਬਿਲਕੁਲ ਜੀ। ਗੁਰੂ ਕਾ ਸਾਡਾ ਅਸੀਂ ਹੁੰਦਾ ਸੀਗਾ। ਭਾਈ ਸਾਹਿਬ ਆਪਾਂ ਇੱਧਰ ਜਾਵਾਂਗੇ, ਚਲੋ ਜੀ ਚਲੋ। ਉੱਥੋਂ ਆਪਾਂ ਹੱਥ ਤੇ ਕਹਿੰਦਾ ਇੱਕ ਦਿਨ, ਕਹਿੰਦਾ ਬਾਬਾ ਸੋਹਣਿਆ ਤੂੰ ਐਸ ਪੰਜੇ ਨਾਲ ਪਹਾੜ ਡੱਕ ਲੈਂਦਾ ਹੁੰਦਾ ਸੀ, ਤੇ ਤੇਰੇ ਪੰਜੇ ਦੀ ਤਾਕਤ ਤੇ ਤਾਂ ਵੇਖਾਂਗੇ ਜੇ ਸਾਨੂੰ ਪਾਸ ਕਰਾਵੇਗਾ ਤੇ। ਸੋ ਇਹ ਸੁਖਾਸਨ ਸਥਾਨ ਦਾ ਕਮਰਾ ਹੈ ਜੀ। ਅੱਛਾ ਜੀ, ਠੀਕ ਗੁਰੂ ਹੈ। ਸਾਹਿਬ ਦਾ ਉਹੀ ਪੁਰਾਤਨ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਇੱਥੇ ਵੱਲੋਂ ਲਿਆ ਕੇ ਦਿੱਤੇ ਸੁੱਖ ਹਾਸਲ ਕਰਦੇ। ਸੋ ਇਹ ਉਹ ਖੂਹੀ ਹੈ ਜੀ, ਪੁਰਾਤਨ ਖੂਹੀ। ਠੀਕ ਹੈ। ਜਦ ਗੁਰੂ ਨਾਨਕ ਦੇਵ ਜੀ ਆਏ ਸਨ, ਇਸ ਟਿੱਬੇ ਦੇ ਉੱਪਰ ਇੱਕ ਪੁਰਾਤਨ ਪਹਿਲਾਂ ਦੀ ਖੂਹੀ ਨਿਕਲੀ ਹੋਈ ਸੀ। ਇੱਥੇ ਜਿਹੜੇ ਪਿੰਡ ਵਾਸੀ ਲੋਕ ਸਨ, ਉਹ ਇੱਥੋਂ ਹੀ ਫਿਰ ਜਲ ਇਸਤੇਮਾਲ ਕਰਦੇ ਸਨ, ਜਲ ਵਰਤਦੇ ਸਨ। ਅੱਜ ਵੀ ਗੁਰੂ ਸਾਹਿਬ ਦੇ ਮਿਹਰ ਸਦਕਾ ਜ਼ਮੀਨ ਦੇ ਬਰਾਬਰ ਖੂਹਾ ਖੜਾ ਹੈ, ਖੂਹ, ਤੇ ਇਹਦੇ ਵਿੱਚ ਜਲ ਅੱਜ ਵੀ ਮੌਜੂਦ ਹੈ। ਆਪ ਜੀ ਉੱਥੋਂ ਹੀ ਦਰਸ਼ਨ ਕਰ ਸਕਦੇ ਹੋ, ਨਾਲ ਜਿੱਥੋਂ ਭੈਣ ਜੀ ਕਰ ਰਹੇ ਨੇ। ਰਹਿੰਦਾ ਗੁਰੂ ਦੀ ਮਿਹਰ ਸਦਕਾ ਬਾਬਾ ਨਾਨਕ ਹੀ ਕਰ ਰਿਹਾ, ਸਾਨੂੰ ਹੀ ਸੇਵਾ ਉਹਨਾਂ ਨੇ ਬਖਸ਼ੀ। ਇਹ ਤੋਂ ਵਾਲਾ ਲੰਗਰ ਤੇ ਜਵੰਦਪੁਰ ਛਕ ਲਾ ਬਾਬੇ, ਇਹਦੇ ਭਾਵੇਂ ਥੋੜਾ ਛਕੋ। ਆਪ ਜੀ ਇੱਥੇ ਉੱਪਰ ਹੀ ਬੈਠ ਜਾਓ, ਥੱਲੇ ਨਹੀਂ ਬੈਠ ਸਕਦੇ, ਇੱਥੇ ਹੀ ਬੈਠ ਜਾਓ।